बिस्मिल्लाहिर्रहमानिर्रहीम ते अस्सलाम वालेकुम। 23 अगस्त जुमे ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਛੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਉਹ ਕੱਚੇ ਦੇ ਡਾਕੂਆਂ ਦੀ ਹੈ। ਕੱਚੇ ਦੇ ਡਾਕੂਆਂ ਨੇ ਉਹ ਕੰਮ ਕਰ ਛੱਡਿਆ, ਬਲਕਿ ਜ਼ੁਲਮ ਦੀ ਅਖੀਰ ਕਰ ਛੱਡੀ ਹੈ। ਲੇਕਿਨ ਦੂਜੇ ਪਾਸਿਓਂ ਜਿਹੜੀ ਰਿਆਸਤ ਹੈ ਉਹਦੀ ਵੀ ਬੇਸ਼ਰਮੀ ਦੀ ਅਖੀਰ ਹੈ। ਕੱਚੇ ਦੇ ਡਾਕੂਆਂ ਨੇ ਪੁਲਿਸ ਦੇ ਉੱਤੇ ਰਾਕਟਾਂ ਦੇ ਨਾਲ ਹਮਲਾ ਕੀਤਾ। ਹਾਂਜੀ, ਰਾਕਟ ਲਾਂਚਰਾਂ ਦੇ ਨਾਲ ਕੱਚੇ ਦੇ ਡਾਕੂਆਂ ਨੇ ਹਮਲਾ ਕੀਤਾ ਔਰ 11 ਪੁਲਿਸ ਅਹਿਲਕਾਰ ਜਿਹੜੇ ਨੇ ਉਹ ਇਹਦੇ ਵਿੱਚ ਜਾਂਬਾਕ ਹੋ ਗਏ ਨੇ, ਸ਼ਹੀਦ ਹੋ ਗਏ ਨੇ। ਔਰ ਹੁਣ ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਸੀ ਉਦੋਂ ਸਾਡੇ ਕੋਲ ਇਤਲਾਹ ਆਈ ਹੈ ਕਿ ਇੱਕ ਹੋਰ ਪੁਲਿਸ ਅਹਿਲਕਾਰ ਜਿਹੜਾ ਸ਼ਹੀਦ ਹੋ ਗਿਆ, ਮਤਲਬ ਕਿ 12 ਸ਼ਹਾਦਤਾਂ ਹੋ ਗਈਆਂ ਨੇ। ਕੁਝ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ 16 ਸ਼ਹਾਦਤਾਂ ਹੋਈਆਂ ਨੇ। ਹੁਣ ਤੁਸੀਂ ਗੌਰ ਇਹ ਕਰੋ ਕਿ ਕੱਚੇ ਦੇ ਡਾਕੂਆਂ ਦਾ ਮਸਲਾ ਅਸੀਂ ਕੋਈ ਕਮ ਅਜ਼ ਕਮ ਵੀ, ਅਗਰ ਮੈਂ ਗਲਤ ਨਹੀਂ ਤੇ ਪਿਛਲੇ 2 ਸਾਲਾਂ ਤੋਂ ਬੜੇ ਤੁਆਤਰ ਦੇ ਨਾਲ ਤੁਹਾਡੇ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਕਿਹੜਾ ਮੁਲਕ ਹੈ? ਪਾਕਿਸਤਾਨ ਇੱਕ ਐਸਾ ਮੁਲਕ ਹੈ ਜਿਹੜਾ 5ਵੀਂ ਵੱਡੀ ਆਬਾਦੀ ਹੈ। ਮੁਸਲਮਾਨ ਦੁਨੀਆ ਦੇ ਵਿੱਚੋਂ ਵਾਹਿਦ ਨਿਊਕਲੀਅਰ ਪਾਵਰ ਹੈ। ਦੁਨੀਆ ਦੀ 6ਵੀਂ 7ਵੀਂ ਵੱਡੀ ਫੌਜ ਹੈ ਸਾਡੇ ਕੋਲ। ਅਸੀਂ ਨੰਬਰ 1 ਹੈ ਕਈ ਸ਼ਹਿਰਾਂ ਦੇ ਵਿੱਚ। ਪਰ ਵੇਖੋ ਇੱਕ ਛੋਟਾ ਜਿਹਾ ਇਲਾਕਾ, ਅੱਛਾ ਕਈ ਲੋਕਾਂ ਨੂੰ ਪਤਾ ਨਹੀਂ ਇਹ ਕੱਚੇ ਦਾ ਇਲਾਕਾ ਕਿਹਨੂੰ ਆਉਂਦੇ ਨੇ। ਅਗਰ ਪਾਕਿਸਤਾਨ ਦਾ ਨਕਸ਼ਾ ਵੇਖੋ ਤੇ ਰਾਜਨਪੁਰ ਤੇ ਰਹੀਮ ਯਾਰ ਖਾਨ ਦੇ ਉੱਤੇ ਤੇ ਸਿੰਧ ਦੇ ਉਹ ਜਿਹੜੇ ਇਲਾਕੇ ਨੇ ਉਹ ਜਿਹੜਾ ਇੱਕ ਡੈਲਟਾ ਬਣਦਾ ਕੱਚੇ ਦਾ, ਉੱਥੇ ਜਿਹੜਾ ਦਰਿਆਏ ਸਿੰਧ ਦੇ ਉੱਤੇ ਥੱਲੇ ਆਲੇ ਦੁਆਲੇ ਜਿਹੜਾ ਇਲਾਕਾ ਬਣਦਾ ਉਹਨੂੰ ਕੱਚੇ ਦਾ ਇਲਾਕਾ ਆਉਂਦੇ ਨੇ। ਉਹ ਦਰਿਆ ਦੀ ਵਜ੍ਹਾ ਤੋਂ ਉੱਥੇ ਜ਼ਾਹਿਰ ਹੈ ਇਹ ਜ਼ਮੀਨ ਜਿਹੜੀ ਹੈ ਉਹ ਦਰਿਆ ਦੇ ਬਿਲਕੁਲ ਜਿਹੜੀ ਲਾਗੇ ਹੈ, ਉੱਥੇ ਫਿਰ ਬੜਾ ਸਾਰਾ ਜੰਗਲ ਹੈ, ਬੇਲਾ ਹੈ, ਬੀਆਬਾਨ ਹੈ, ਉਹਦੇ ਵਿੱਚ ਹੀ ਇਹ ਲੋਕ ਰਹਿੰਦੇ ਨੇ ਕੱਚੇ ਦੇ ਡਾਕੂ। ਉੱਥੇ ਹੀ ਇਹ ਲੋਕਾਂ ਨੂੰ ਜਿਹੜੀ ਨਾਲੋਂ ਰੋਡ ਜਾਂਦੀ ਹੈ ਮੁਲਤਾਨ ਤੋਂ ਕਰਾਚੀ ਨੂੰ, ਉੱਥੋਂ ਲੋਕ ਫੜ ਲੈਂਦੇ ਨੇ, ਉਹਨਾਂ ਨੂੰ ਅਗਵਾ ਕਰ ਲੈਂਦੇ ਨੇ। ਕਦੇ ਕਿਸੇ ਟਰੱਕ ਡਰਾਈਵਰ ਨੂੰ ਕਰ ਲਿਆ, ਕਦੇ ਕਿਸੇ ਤਾਜਰ ਨੂੰ ਕਰ ਲਿਆ, ਕਿਸੇ ਹੋਰ ਉਸ ਲੋਕਲ ਇਲਾਕੇ ਦੇ ਮਾਈਨੋਰਿਟੀ ਦੇ ਲੋਕਾਂ ਨੂੰ ਅਗਵਾ ਕਰ ਲਿਆ, ਕਿਸੇ ਦੇ ਬੱਚੇ ਨੂੰ ਚੁੱਕ ਲਿਆ, ਉਹਨਾਂ ਦੇ ਕੋਲੋਂ ਤਵਾਨ ਲਿਆ ਆਪਣੀ ਮਰਜ਼ੀ ਦਾ। ਅੱਛਾ, ਫਿਰ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਵੀ ਚੇਤਾ ਹੋਏਗਾ ਵੀ ਇਹੋ ਜਿਹੇ ਵੀ ਸਕੈਂਡਲ ਆਏ ਸਨ ਵੀ ਫੌਜੀ ਟਾਈਪ ਦਾ, ਇਹ ਜ਼ਰੂਰੀ ਨਹੀਂ ਕਿ ਸਾਡੀ ਫੌਜ ਦਾ ਅਸਲਾ ਹੋਵੇ, ਉਹ ਫੌਜੀ ਟਾਈਪ ਦਾ ਜਿਹੜਾ ਅਮੂਮੀ ਤੌਰ 'ਤੇ ਡਿਫਰੈਂਟ ਮੁਲਕਾਂ ਦੀਆਂ ਜਿਹੜੀਆਂ ਫੌਜਾਂ ਹੁੰਦੀਆਂ ਨੇ ਉਹਨਾਂ ਕੋਲ ਜਿਹੋ ਜਿਹੇ ਹਥਿਆਰ ਹੁੰਦੇ ਨੇ ਉਹੋ ਜਿਹੇ ਹਥਿਆਰ ਇਹਨਾਂ ਦੇ ਕੋਲ ਨੇ। ਬਲਕਿ ਜਿਹੜੇ ਵਜ਼ੀਰੇ ਆਲਾ ਸਿੰਧ ਨੇ ਉਹਨਾਂ ਇਹ ਸਵਾਲ ਪੁੱਛਿਆ ਸੀ ਕਿ ਫੌਜੀ ਤਰਜ਼ ਦਾ ਜਿਹੜਾ ਅਸਲਾ ਇਹਨਾਂ ਕੋਲ ਅਪਣਾਉਂਦਾ ਕੌਣ ਹੈ। ਫਿਰ ਬਾਅਦ ਦੇ ਵਿੱਚ ਕੁਝ ਪੁਲਿਸ ਵਾਲੇ ਫੜੇ ਗਏ, ਸਿੰਧ ਪੁਲਿਸ ਦੇ ਜਿਹੜੇ ਅਸਲਾ ਇਹਨਾਂ ਨੂੰ ਸਪਲਾਈ ਕਰਨ ਡਏ ਸਨ ਪੁਲਿਸ ਦੀਆਂ ਗੱਡੀਆਂ ਦੇ ਵਿੱਚ। ਫਿਰ ਅਚਾਨਕ ਕੱਚੇ ਦੇ ਡਾਕੂ ਜਿਹੜੇ ਉਹਨਾਂ ਦੇ ਕੋਲ ਆ ਗਏ ਜਨਾਬੇ ਅਲੀ, ਡਰੋਨ ਚੜ੍ਹਾ ਕੇ ਤੇ ਉਹ ਆਉਂਦੇ ਸਨ ਵੀ ਇਹਦੇ ਨਾਲ ਹੁਣ ਅਸੀਂ ਪੋਜੀਸ਼ਨ ਵੇਖ ਕੇ ਤੇ ਮਾਰਨਾ ਪੁਲਿਸ ਵਾਲਿਆਂ ਨੂੰ ਵੀ ਤੇ ਬਾਕੀਆਂ ਨੂੰ ਵੀ। ਪਰ ਉੱਧਰ ਨੂੰ ਕਿਸੇ ਨੇ ਮੂੰਹ ਨਹੀਂ ਕੀਤਾ। ਆਪ ਤੁਸੀਂ ਵੇਖਿਆ ਵੀ 9 ਅਪ੍ਰੈਲ ਆਇਆ 2022, ਪਾਕਿਸਤਾਨ ਤਹਿਰੀਕ ਇਨਸਾਫ ਤੇ ਚੜ੍ਹਾਈ। ਫਿਰ 25 ਚੇਤੇ ਕਰੋ ਮਈ ਆਇਆ, ਜਨਰਲ ਬਾਜਵਾ ਸਾਹਿਬ ਸਨ, ਉਹਨਾਂ ਤੋਂ ਬਾਅਦ ਜਨਰਲ ਆਸਿਮ ਮੁਨੀਰ ਸਾਹਿਬ ਆਏ। ਮਤਲਬ ਸਾਰਾ ਕੁਝ ਪਾਕਿਸਤਾਨ 'ਚ ਹੁੰਦਾ ਰਿਹਾ। ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਚੂਲਾਂ ਠੋਕ ਕੇ ਰੱਖੀਆਂ ਜਿੰਨੀਆਂ ਠੋਕੀਆਂ ਜਾ ਸਕਦੀਆਂ ਸੀ। ਬਾਕੀ ਸਾਰੀਆਂ ਵੀ ਬੜੀਆਂ ਅਸੀਂ ਗੱਲਾਂ ਕੀਤੀਆਂ। ਪਰ ਕੱਚੇ ਦੇ ਡਾਕੂਆਂ ਵਾਲੇ ਪਾਸੇ ਕਿਸੇ ਨੇ ਕੋਈ ਪੱਕਾ ਹੱਥ ਨਾ ਪਾਇਆ। 1-2 ਵਾਰੀ ਪੁਲਿਸ ਗਈ ਤੇ ਉੱਥੋਂ ਵੀ ਅੱਡੀਆਂ ਨੂੰ ਥੁੱਕ ਲਾ ਕੇ ਨਿਕਲ ਆਈ। ਉਹਨਾਂ ਵੀ ਆਖਿਆ ਵੀ ਜਨਾਬ ਇੱਧਰ ਨੂੰ ਨਹੀਂ ਆਉਣਾ, ਇੱਥੋਂ ਉਹ ਭਵਾ ਕੇ ਮਾਰਦੇ ਨੇ। ਜਿਹੜੇ ਮਾੜੇ ਬੰਦੇ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰ ਨੇ ਜਾਂ ਕਿਸੇ ਹੋਰ ਦੇ, ਉੱਥੇ ਜਿਹੜੀ ਲਾਠੀ ਫੇਰਦੇ ਨੇ ਸਾਡੇ ਪੁਲਿਸ ਵਾਲੇ ਭਰਾ, ਇੰਜ ਲਾਠੀ ਫੇਰਦੇ ਨੇ ਵੀ ਜਿਵੇਂ ਸਿਕੰਦਰ ਆਜ਼ਮ ਦੇ ਜਿਹੜੇ ਇਹਨਾਂ ਜੀ ਇਹ ਹੀ ਨੇ ਫਰੰਟ ਸੋਲਜਰ ਜਿਹੜੇ ਨੇ। ਬਹਰਹਾਲ ਹੁਣ ਮੁਖਤਸਰ ਗੱਲ ਇਹ ਹੈ ਕਿ ਅਸੀਂ ਇੱਕ ਆਜ਼ਾਦ ਮੁਲਕ 'ਚ ਰਹਿੰਦੇ ਹਾਂ ਔਰ ਉੱਥੇ ਵੇਖੋ ਡਾਕੂਆਂ ਦਾ ਰਾਜ ਹੈ। ਉਹਨਾਂ ਨੇ 11 ਕੇ 12 ਪੁਲਿਸ ਵਾਲੇ ਸ਼ਹੀਦ ਕਰ ਦਿੱਤੇ ਨੇ, ਉਹ ਵੀ ਰਾਕਟ ਲਾਂਚਰ ਮਾਰ ਕੇ। ਅਤੇ ਜੇ ਸਾਨੂੰ ਕੋਈ ਪੁੱਛੇ ਤਾਂ ਅਸੀਂ ਨੰਬਰ 1 ਹੈ ਤੇ ਅਸੀਂ ਆਖਣਾ ਵੀ ਅਸੀਂ ਉਹ ਫਲਾਣੇ ਮੁਲਕ ਦੇ ਵੀ ਝਗੜੇ ਮੁਕਾਉਣੇ ਨੇ, ਅਸੀਂ ਫਲਾਣੇ ਮੁਲਕ ਜਾ ਕੇ ਆਪਣੀ ਫੌਜ ਦੇਣੀ ਹੈ ਉਹਨਾਂ ਦੀ ਹਿਫਾਜ਼ਤ ਵਾਸਤੇ, ਤੇ ਅਸੀਂ ਪਤਾ ਨਹੀਂ ਕੀ ਕੁਛ ਕਰਨਾ। ਹਾਲਤ ਆਪਣੀ ਸਾਡੇ ਕੋਲ ਇਹ ਹੈ ਕਿ ਕਿੰਨੇ ਕੁ ਹੋਣਗੇ ਬੰਦੇ ਜਿਹੜੇ ਇਹ ਕੱਚੇ ਦੇ ਡਾਕੂ ਹੋਣਗੇ? ਕੋਈ 5000 ਹੋਣਾ? ਨਾ ਜੀ, ਚੰਦ 100 ਡਾਕੂ ਹੋਣਗੇ ਉੱਥੇ ਜ਼ਿਆਦਾ ਤੋਂ ਜ਼ਿਆਦਾ। ਉਹ ਸਾਡੇ ਕੋਲੋਂ ਨਹੀਂ ਸਾਂਭੇ ਜਾਂਦੇ। ਅੱਛਾ, ਇੱਥੇ ਬੜਾ ਇੱਕ ਹੋਰ ਕੰਮ ਹੈ। ਅਗਰ ਇੱਥੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਹੁੰਦੇ ਔਰ ਪੰਜਾਬ 'ਚ ਵੀ PTI ਦੀ ਹਕੂਮਤ ਹੁੰਦੀ ਤੇ ਇਸ ਤਰੀਕੇ ਨਾਲ ਕੱਚੇ ਦੇ ਡਾਕੂ ਇਹ ਕੰਮ ਪਾ ਦਿੰਦੇ ਤੇ ਜਨਾਬ ਬੜੇ ਲਿਫਾਫਿਆਂ ਨੇ ਆਖਣਾ ਸੀ ਵੀ ਹੁਣ ਅਸੀਂ ਇਮਰਾਨ ਖਾਨ ਦਾ ਗਿਰੇਬਾਨ ਫੜਨਾ ਹੈ, ਇਮਰਾਨ ਖਾਨ ਅਸਤੀਫਾ ਦੇਵੇ। ਦੂਜੇ ਪਾਸੇ ਵੇਖਿਆ ਵੀ ਤੁਸੀਂ ਇਹ 12 ਕੇ 14 ਕਹਿਣ ਡਿਆ, 11 ਕੇ 12 ਪੁਲਿਸ ਵਾਲੇ ਜਿਹੜੇ ਉਹ ਸ਼ਹੀਦ ਹੋ ਗਏ ਨੇ। ਕੁਝ ਰਿਪੋਰਟਾਂ ਨੇ 16, ਲੇਕਿਨ ਕਿਸੇ ਇੱਕ ਬੰਦੇ ਨੇ ਬਾਜੀ ਮਰੀਮ ਦੇ ਕੋਲੋਂ ਅਸਤੀਫਾ ਨਹੀਂ ਮੰਗਿਆ।
ਜ਼ਰੂਰਤ ਨਹੀਂ ਹੋਈ ਕਿਸੇ ਦੀ ਕੁਝ ਵੀ ਕਹਿਣ ਦੀ, ਬਲਕਿ ਕਿਸੇ ਨੇ ਜ਼ਿਆਦਾ ਤਨਕੀਦ ਵੀ ਨਹੀਂ ਕੀਤੀ। ਇੰਝ ਹੀ ਕੀਤਾ ਜਿਵੇਂ ਕੱਚੇ ਦੇ ਜਿਹੜੇ ਡਾਕੂ ਨੇ ਉਹਨਾਂ ਨੇ 12 ਬੰਦੇ ਸ਼ਹੀਦ ਨਹੀਂ ਕੀਤੇ, ਕੋਈ 12 ਟਾਇਰ ਜਿਹੜੇ ਨੇ ਨਾ ਉਹਨਾਂ ਦੀ ਹਵਾ ਕੱਢ ਦਿੱਤੀ ਹੈ, ਜਾਂ ਕੋਈ ਇਹੋ ਜਿਹਾ ਕੰਮ ਕੀਤਾ ਨਿੱਕਾ ਜਿਹਾ, ਕੋਈ ਵੱਡਾ ਕੰਮ ਨਹੀਂ 12 ਬੰਦੇ ਸ਼ਹੀਦ ਕਰਨੇ। ਇੰਜ ਦੀ ਇੱਕ ਫਜ਼ਾ ਹੈ, ਇੰਜ ਦੀ ਇੱਕ ਬੇਹਯਾਈ ਹੈ, ਇੰਜ ਦੀ ਇੱਕ ਠੰਡੀ ਬਗੈਰਤੀ ਹੈ ਕਿ ਕੋਈ ਇਹਦੇ 'ਤੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਬਹਰਹਾਲ ਇਹ ਸਭ ਕੁਝ ਤੁਹਾਡੇ ਸਾਹਮਣੇ ਹੈ ਜੋ ਕੁਝ ਹੋ ਰਿਹਾ, ਔਰ ਪੂਰੇ ਮੁਲਕ ਨੂੰ ਅਸੀਂ ਅੱਗੇ ਲਾਇਆ, ਪੂਰੇ ਮੁਲਕ ਨੂੰ ਟੰਬਾ ਫੇਰਿਆ। ਅਗਰ ਇੱਕ ਪਾਸੇ ਨਹੀਂ ਅਸੀਂ ਸਾਡਾ ਜਾਣ ਨੂੰ ਦਿਲ ਕਰਦਾ ਤਾਂ ਉਹ ਕੱਚੇ ਦੇ ਡਾਕੂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਜਲਸੇ ਦੀ ਮਨਸੂਖੀ ਹੈ। ਤਹਿਰੀਕ ਇਨਸਾਫ ਦਾ ਜਲਸਾ ਜਿਹੜਾ 22 ਤਾਰੀਖ ਨੂੰ ਹੋਣਾ ਸੀ, ਅਦਾਲਤ ਦੀ ਇਜਾਜ਼ਤ ਨਾਲ ਹੋਣਾ ਸੀ, ਉਹ ਮਨਸੂਖ ਹੋ ਗਿਆ। ਉਹਦੇ 2 ਤਜਜ਼ੀਏ ਨੇ। ਇੱਕ ਤਜਜ਼ੀਆ ਤਾਂ ਇੱਕ ਵੀ ਜੀ ਬੜਾ ਹੀ ਚੰਗਾ ਕੰਮ ਕੀਤਾ, ਮੈਂ ਆਪਣਾ ਤਜਜ਼ੀਆ ਕੋਈ ਨਹੀਂ ਦਿਆਂਗਾ, ਮੈਂ ਰਿਪੋਰਟ ਕਰਾਂਗਾ ਜੋ ਮਾਰਕੀਟ 'ਚ ਹੋ ਰਿਹਾ, ਜੋ ਲੋਕੀ ਗੱਲ ਕਰਨ ਡਏ ਨੇ। ਇੱਕ ਤਜਜ਼ੀਆ ਇੱਕ ਬੜਾ ਚੰਗਾ ਕੰਮ ਕੀਤਾ ਜੀ, ਅਗਰ ਜਲਸਾ ਕਰਦੇ ਉੱਥੇ ਕਤਲੋ ਗਾਰਤ ਹੁੰਦੀ, ਨਵਾਂ 9 ਮਈ ਹੋ ਜਾਂਦਾ, ਨਵੀਂ ਮੁਸੀਬਤ ਪੈ ਜਾਂਦੀ। ਤਹਿਰੀਕ ਇਨਸਾਫ ਵਾਲਿਆਂ ਬੜਾ ਹੀ ਚੰਗਾ ਕੰਮ ਕੀਤਾ ਜਿਹੜਾ ਇਹਨੂੰ ਕੈਂਸਲ ਕਰ ਛੱਡਿਆ ਅਤੇ ਆਪਣੇ ਆਪ ਨੂੰ ਬਚਾ ਲਿਆ। ਇੱਕ ਤਜਜ਼ੀਆ ਹੈ। ਦੂਜਾ ਤਜਜ਼ੀਆ ਹੈ ਕਿ ਨਹੀਂ ਜੀ ਇਹ ਸਾਰਾ ਫਰਾਡ ਕੀਤਾ ਗਿਆ ਹੈ, ਇਹ ਕਿਉਂਕਿ ਅਦਾਲਤ ਦੀ ਪਰਮਿਸ਼ਨ ਦੇ ਨਾਲ ਇਹ ਜਲਸਾ ਹੋ ਰਿਹਾ ਸੀ, ਇਸ ਵਾਸਤੇ ਅਗਰ ਪਬਲਿਕ ਨਿਕਲ ਆਉਂਦੀ ਅਤੇ ਕਿਉਂਕਿ ਪਿੱਛੇ ਅਦਾਲਤ ਦੀ ਪਰਮਿਸ਼ਨ ਸੀ ਅਤੇ ਜਿਹੜੇ ਪੁਲਿਸ ਵਾਲੇ ਸਨ, ਜਿਹੜੀਆਂ ਲਾ ਇਨਫੋਰਸਮੈਂਟ ਸੀ, ਉਹਨਾਂ 'ਚੋਂ ਕਿਸੇ ਬੰਦੇ ਨੇ ਪਬਲਿਕ ਦੇ ਉੱਤੇ ਡੰਡਾ ਨਹੀਂ ਸੀ ਚੁੱਕਣਾ, ਪਬਲਿਕ ਨੂੰ ਗੋਲੀ ਨਹੀਂ ਸੀ ਚਲਾਉਣੀ, ਕਿਉਂਕਿ ਪਿੱਛੇ ਅਦਾਲਤ ਦਾ ਹੁਕਮ ਹੋਣਾ ਸੀ। ਇਹਨਾਂ ਹਾਲਾਤ ਦੇ ਵਿੱਚ ਮਿਲਟਰੀ ਇਸਟੈਬਲਿਸ਼ਮੈਂਟ ਡਰੀ ਸੀ ਵੀ ਜੇ ਲੋਕ ਇਕੱਠੇ ਹੋ ਗਏ ਬੰਗਲਾਦੇਸ਼ ਤਰ੍ਹਾਂ ਅਤੇ ਉਹ ਕਿਤੇ ਅਡਿਆਲਾ ਵਾਲੇ ਪਾਸੇ ਨਾ ਤੁਰ ਪੈਣ, ਫਿਰ ਇਮਰਾਨ ਖਾਨ ਨੂੰ ਨਾ ਛੱਡਣਾ ਪੈ ਜਾਏ, ਅਤੇ ਜੇ ਇਮਰਾਨ ਖਾਨ ਨੂੰ ਛੱਡਣਾ ਪੈ ਗਿਆ ਤਾਂ ਫਿਰ ਸਾਨੂੰ ਭੱਜਣਾ ਨਾ ਪੈ ਜਾਏ। ਅਤੇ ਇਹਨਾਂ ਹਾਲਾਤ 'ਚ ਉਹਨਾਂ ਹਰ ਸੂਰਤ ਮਿੱਥ ਲਿਆ ਕਿ ਇਹ ਜਲਸਾ ਅਸਾਂ ਕੈਂਸਲ ਕਰਾਉਣਾ। ਇਸ ਵਜ੍ਹਾ ਤੋਂ ਉਹਨਾਂ ਇਹ ਜਲਸਾ ਕੈਂਸਲ ਕਰਵਾਇਆ, ਜਿਵੇਂ ਵੀ ਕਰਵਾਇਆ। ਇਹ ਇੱਕ ਹੋਰ ਪਾਰਟੀ ਹੈ, ਹੋਰ ਗਰੁੱਪ ਦੇ ਲੋਕ ਨੇ ਜਿਹੜੇ ਮਤਲਬ ਸੋਸ਼ਲ ਮੀਡੀਆ 'ਤੇ ਇਹ ਗੱਲ ਕਰਦੇ ਨੇ। ਹੁਣ ਤੁਸੀਂ ਆਪੇ ਫੈਸਲਾ ਇਹ ਕਰੋ ਕਿ ਇਹਨਾਂ 'ਚੋਂ ਕਿਹੜਾ ਬੰਦਾ ਇਹ ਗੱਲ ਠੀਕ ਕਰਦਾ ਹੈ ਅਤੇ ਕਿਹੜਾ ਬੰਦਾ ਇਹਨਾਂ ਦੇ ਵਿੱਚੋਂ ਇਹ ਗੱਲ ਜਿਹੜੀ ਹੈ ਉਹ ਗਲਤ ਕਰਦਾ ਹੈ। ਅੱਛਾ, ਜਿਹੜੀ ਅਗਲੀ ਖਬਰ ਹੈ, ਇਸ ਤੋਂ ਪਹਿਲਾਂ ਕਿ ਮੈਂ ਅਗਲੀ ਖਬਰ 'ਤੇ ਜਾਵਾਂ, ਅਲੀਮਾ ਖਾਨਮ ਸਾਹਿਬਾ ਦੀ ਇੱਕ ਆਡੀਓ ਮੁਬੈਨਾ ਤੌਰ 'ਤੇ ਅਸੀਂ ਆਖਾਂਗੇ ਕਿ, ਲੇਕਿਨ ਉਹਨਾਂ ਨੇ ਅਜੇ ਤੱਕ ਇਹਨੂੰ ਡਿਨਾਈ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਸੱਚੀ ਆਡੀਓ। ਉਹ ਵੀ ਸੁਣ ਲਓ ਕਿ ਉਹ ਜਲਸਾ ਮਨਸੂਖੀ ਦੇ ਉੱਤੇ ਕੀ ਕਹਿੰਦੀਆਂ ਨੇ। ਸੁਣੋ ज़रा। कि इनका किसी का इरादा ही नहीं है उसको बाहर निकालने का, इमरान का। ये इस्टेब्लिशमेंट नहीं भेजा है ना, उन्होंने देखा कि लोग सारी पाकिस्तान से उठ के आ रहे हैं और जोश ज्यादा है। उन्होंने इस वक्त 7:30 बजे आजम स्वाति मिलने क्यों गया, बस ये एक सवाल है। किसने भेजा जी? और ताकि इमरान का जाके कहो जी हम मुलतवी करें, आपके नाम पे हमने मुलतवी करना है। और मैं कई दफा कह चुकी हूँ कि इमरान खान से पूछ क्यों रहे हैं जेल में बैठे हुए, चेयरमैन तो बाहर बैठा हुआ है, फैसले ये खुद करते हैं जब दिल करता है। और जब ये उस इमरान खान को निकालने की बात आती तो इमरान खान से जाके पूछने बैठ जाते हैं। सुबह गए क्यों आजम सवाती, इजाजत कैसे मिली? आप सवाल पूछिए अपनी सोशल मीडिया पे। जी जी जरूर, थैंक यू सो मच। ਸੁਣ ਲਿਆ ਜੀ। ਹੁਣ ਅਗਲੇ ਪਾਸੇ ਚੱਲਣੇ ਜੀ, ਅਗਲੀ ਖਬਰ ਵਾਲੇ ਪਾਸੇ। ਨਤਾਸ਼ਾ ਬੀਬੀ ਜਿਹਨੇ 5 ਇਨਸਾਨਾਂ ਨੂੰ ਕੁਚਲ ਦਿੱਤਾ ਸੀ, ਆਪਣੀ ਗੱਡੀ ਥੱਲੇ ਦੇ ਦਿੱਤਾ ਸੀ, ਫੇਂਕ ਦਿੱਤਾ ਸੀ ਗੱਡੀ ਥੱਲੇ ਦੇ ਕੇ। ਉਹਨਾਂ ਦੇ ਹੁਣ ਕਿਉਂਕਿ ਬੜੇ ਭਾਰੇ ਟੱਬਰ 'ਚੋਂ ਨੇ, ਬੜੇ ਹੀ ਤਗੜੇ ਟੱਬਰ 'ਚੋਂ ਨੇ, ਬੜੀ ਅਮੀਰ ਖਾਨਵਾਦਾ ਉਹਨਾਂ ਦਾ। ਉਸ ਵਜ੍ਹਾ ਤੋਂ ਪਤਾ ਇਹ ਲੱਗਾ ਹੈ ਕਿ ਜੀ ARY ਅਤੇ ਐਕਸਪ੍ਰੈਸ ਨਿਊਜ਼ ਵਾਲਿਆਂ ਨੇ ਤਮਾਮ ਮਟੀਰੀਅਲ ਜਿਹੜਾ ਨਤਾਸ਼ਾ ਬੀਬੀ ਨਾਲ ਰਿਲੇਟਡ ਸੀ ਉਹ ਉਹਨਾਂ ਡਿਲੀਟ ਕਰ ਛੱਡਿਆ। ਉਹਨਾਂ ਨੂੰ ਜ਼ਾਹਿਰ ਹੈ ਆਪਣਾ ਤਲਕ ਵਿਚਾਰ ਰਹੇ ਹੋਣਗੇ ਜਾਂ ਤਲਕ ਹੋਏਗਾ ਜਾਂ ਵਟ ਐਵਰ ਇਟ ਇਜ਼। ਬਹਰਹਾਲ ਜੀ ARY ਔਰ ਐਕਸਪ੍ਰੈਸ ਨਿਊਜ਼ ਦੇ ਉੱਤੇ ਜਿੰਨਾ ਵੀ ਮਟੀਰੀਅਲ ਹੈ ਸੀ ਉਹ ਉਹਨਾਂ ਨੇ ਡਿਲੀਟ ਕਰ ਦਿੱਤਾ, ਆਪਣੇ ਮੇਨ ਸਟਰੀਮ ਨਿਊਜ਼ ਤੋਂ ਵੀ, ਵੈਬਸਾਈਟ ਤੋਂ ਵੀ, ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ, ਆਪਣੇ YouTube ਦੇ ਵੀ ਸਾਰੇ ਮਾਮਲਾਤ ਤੋਂ। ਅਤੇ ਇਸ ਲਈ ਕੋਈ ਸਟੋਰੀ, ਕੋਈ ਆਰਟੀਕਲ ਜਿਹੜੇ ਨੇ ਇਹਦੇ ਨਾਲ ਰਿਲੇਟਡ ਜਿਹੜੇ ਨੇ ਉਹ ਨਹੀਂ ਹੈਗੇ। ਵਜ੍ਹਾ ਖਾਨਦਾਨੀ ਤਲਕਾਤ ਨੇ। ਆਹੋ ਜੀ, ਮੱਝਾਂ ਦੀਆਂ ਭੈਣਾਂ ਨੇ। ਇਹ ਮਲਕ ਰਿਹਾਨ ਸਾਹਿਬ ਦੀ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਦਿੱਤੀ ਹੈ ਕਿ ਇਹਨਾਂ ਹਰ ਸ਼ੈ ਖਤਮ ਕਰ ਦਿੱਤੀ ਹੈ। ਆਖਰ 'ਤੇ ਅਸੀਂ ਅਹਿਮਦ ਬਸ਼ੀਰ ਸਾਹਿਬ ਇੱਕ ਪਾਕਿਸਤਾਨ ਦੇ ਬੜੇ ਵੱਡੇ ਮੁਫੱਕਰ, ਬੜੇ ਵੱਡੇ ਤੁਸੀਂ ਇਹ ਆਖੋ ਕਿ ਰਾਈਟਰ, ਬੜੇ ਵੱਡੇ ਦਾਨਿਸ਼ਵਰ, ਉਹਨਾਂ ਦੀ ਬੇਟੀ ਨੀਲਮ ਅਹਿਮਦ ਬਸ਼ੀਰ, ਇਹ ਵੀ ਤੁਹਾਨੂੰ ਦੱਸ ਦਈਏ ਕਿ ਨੀਲਮ ਅਹਿਮਦ ਬਸ਼ੀਰ ਸਾਹਿਬਾ ਜਿਹੜੀਆਂ ਨੇ ਇਹ ਬੁਸ਼ਰਾ ਅੰਸਾਰੀ ਸਾਹਿਬਾ ਦੀਆਂ ਭੈਣ ਨੇ, ਸਿਸਟਰ ਨੇ ਉਹਨਾਂ ਦੀਆਂ। ਉਹਨਾਂ ਨੇ ਇੱਕ ਨਜ਼ਮ ਲਿਖੀ ਹੈ ਸਾਰੇ ਵਾਕਿਏ ਦੇ ਉੱਤੇ, ਜੋ ਕੁਝ ਇਹਨਾਂ 5 ਮਸਕੀਨਾਂ ਦੇ ਨਾਲ ਇਸ ਨਸ਼ੇ 'ਚ ਧੁੱਤ ਮੁਬੈਨਾ ਤੌਰ 'ਤੇ ਫਿਰ ਆਖਾਂਗੇ ਇਸ ਅਮੀਰਜ਼ਾਦੀ ਨੇ ਕੀਤਾ, ਉੱਤੇ ਉਹਨਾਂ ਇੱਕ ਨਜ਼ਮ ਰੱਖੀ ਹੈ। ਉਹ ਤੁਹਾਨੂੰ ਇਸ ਵੀਲੌਗ ਦੇ ਆਖਰ 'ਤੇ ਸੁਣਵਾਵਾਂਗੇ। ਲੇਕਿਨ ਇੱਥੇ ਗੱਲ ਇਹੋ ਜਿਹੀ ਹੈ ਕਿ ਇੱਕ ਇਹਦੇ 'ਤੇ ਤਜਜ਼ੀਆ ਲੋਕਾਂ ਨੇ ਇਹੋ ਜਿਹਾ ਕੀਤਾ ਹੈ ਕਿ ਇੱਕ
ਐਸੀ ਬੱਚੀ ਜਿਹਨੇ MBA ਕੀਤਾ ਸੀ, ਉਹ ਜਿਹੜੀ ਬਾਪ ਬੇਟੀ ਮੋਟਰਸਾਈਕਲ ਤੇ ਜਾ ਰਹੇ ਸਨ ਜਿਹਨੂੰ ਇਹਨਾਂ ਨੇ ਕੁਚਲਿਆ, ਉਹਦੇ ਬਾਰੇ ਲੋਕਾਂ ਤਜਜ਼ੀਆ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੀਤਾ ਕਿ ਇੱਕ ਐਸੀ ਹੋਣਹਾਰ ਬੱਚੀ ਜਿਹੜੀ ਕਿਸੇ ਗਰੀਬ ਦੀ ਸੀ, ਉਹਨੇ ਬੜੀ ਪੜ੍ਹਾਈ ਕੀਤੀ, ਉਸ ਤੋਂ ਬਾਅਦ ਨੌਕਰੀ ਕਰਕੇ ਆਪਣੇ ਦੂਜੇ ਭੈਣ ਭਰਾਵਾਂ ਨੂੰ ਜਿਹੜਾ ਉਹ ਸਹਾਰਾ ਦੇ ਰਹੀ ਸੀ, ਉਹਨੂੰ ਇੱਕ ਐਸੀ ਅਮੀਰਜ਼ਾਦੀ ਜਿਹੜੀ ਮਨਸ਼ੀਆਤ ਦੀ ਆਦੀ ਸੀ, ਮੈਂ ਬੈਨਾ ਤੌਰ 'ਤੇ ਆਖਾਂਗਾ, ਔਰ ਆਂਦੇ ਨੇ ਕਿ ਉਹਦਾ ਦਿਮਾਗੀ ਤਵਾਜ਼ਨ ਦਰੁਸਤ ਨਹੀਂ ਸੀ, ਉਹਨੇ ਆਪਣੀ ਅਯਾਸ਼ੀ ਦੇ ਵਿੱਚ ਥੱਲੇ ਦੇ ਕੇ ਮਾਰ ਦਿੱਤਾ ਅਤੇ ਹੁਣ ਪੂਰਾ ਸਿਸਟਮ ਉਹਨੂੰ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਕਰਨ ਡਿਆ। ਮੈਂ ਤੁਹਾਨੂੰ ਬਾਰ-ਬਾਰ ਦੱਸਿਆ ਹੈ ਕਿ ਜਿਹੜਾ ਕੁਫਰ ਦਾ ਨਿਜ਼ਾਮ ਹੈ ਉਹ ਰਹਿ ਸਕਦਾ ਹੈ, ਤੁਹਾਨੂੰ ਪਤਾ ਹੈ ਕਿ ਮੌਲਾ ਅਲੀ ਦਾ ਕੌਲ ਹੈ, ਔਰ ਬਾਰ-ਬਾਰ ਤੁਹਾਨੂੰ ਯਾਦ ਕਰਵਾਈਦਾ, ਲੇਕਿਨ ਜਿਹੜਾ ਨਾ ਇਨਸਾਫੀ ਦਾ ਜਿਹੜਾ ਐਸਾ ਸਿਸਟਮ ਹੈ ਜਿਹੜਾ ਨਾ ਇਨਸਾਫੀ 'ਤੇ ਮਬਨੀ ਹੋਵੇ ਉਹ ਨਹੀਂ ਰਹਿ ਸਕਦਾ। ਸਾਡਾ ਮਾਸ਼ਰਾ ਤਾਂ ਹੈ ਹੀ, ਉਹਦੇ 'ਤੇ ਅੱਲਾ ਸਾਡੇ ਉੱਤੇ ਜਿਹੜਾ ਉਹ ਰਹਿਮ ਕਰੇ। ਅੱਛਾ ਜੀ, ਕਾਜ਼ੀ ਫਾਇਜ਼ ਈਸਾ ਸਾਹਿਬ ਮੁੱਤਕੀ ਨੇ ਜਾਂ ਕੋਈ ਕਾਮੇਡੀਅਨ ਨੇ? ਲੱਗ ਤੇ ਸਾਨੂੰ ਕਾਮੇਡੀਅਨ ਹੀ ਰਹੇ ਨੇ। ਜੋ ਕੁਝ ਉਹਨਾਂ ਕੱਲ੍ਹ ਅਦਾਲਤੇ ਕਰ ਛੱਡਿਆ ਔਰ ਉਸ ਤੋਂ ਬਾਅਦ ਉਲਮਾ ਕਰਾਮ ਨੂੰ ਉਹ ਚੈਂਬਰ 'ਚ ਵੀ ਮਿਲੇ ਨੇ, ਮਾਫੀਆਂ ਵੀ ਮੰਗੀਆਂ, ਇਹ ਵੀ ਦੱਸਿਆ ਵੀ ਮੈਂ 40 ਸਾਲ ਦੀ ਉਮਰ ਦੇ ਵਿੱਚ ਪਹਿਲਾ ਹੱਜ ਕਰ ਲਿਆ ਸੀ, ਅਤੇ ਇਹ ਵੀ ਦੱਸਿਆ ਵੀ ਮੇਰੇ ਅੱਬਾ ਜੀ ਕੀ ਕਰਦੇ ਰਹੇ ਨੇ, ਬਸ ਸ਼ੁਕਰ ਹੈ ਕਿਤੇ ਦਾਦੇ ਦਾ ਨਹੀਂ ਦੱਸਿਆ, ਅਤੇ ਇਹ ਨਹੀਂ ਦੱਸਿਆ ਵੀ ਮੈਂ ਬਨੈਨ ਵੀ ਹਰੇ ਰੰਗ ਦੀ ਪਾਉਣਾ ਹੈ ਅਤੇ ਮੈਂ ਫਲਾਨਾ ਕੰਮ ਵੀ ਇਹ ਕਰਦਾ। ਪਰ ਕਾਜ਼ੀ ਸਾਹਿਬ ਜੱਜ ਘੱਟ ਅਤੇ ਮਸਖਰੇ ਬਹੁਤੇ ਲੱਗੇ ਨੇ। ਬਿਲਕੁਲ ਹੀ ਕਾਜ਼ੀ ਸਾਹਿਬ ਦੀ ਹਵਾ ਟੈਟ ਹੋਈ ਸੀ, ਬਿਲਕੁਲ ਪੈਰਾਂ ਤੋਂ ਨਿਕਲੇ ਸਨ। ਉਹਨਾਂ ਨੂੰ ਇਹ ਸੀ ਕਿ ਮੌਲਵੀ ਕਿਤੇ ਜਿਹੜੇ ਉਹ ਚਪੇੜਾ ਹੀ ਨਾ ਕਰਾ ਦੇਣ ਮੈਨੂੰ, ਮਾਜ਼ਰਤ ਦੇ ਨਾਲ। ਬਹਰਹਾਲ ਮੌਲਵੀਆਂ ਵੀ ਚੰਗਾ ਧੱਸ ਕੇ ਰੱਖਿਆ ਜਨਾਬ ਉਹਨਾਂ ਨੂੰ ਉੱਥੇ ਅਦਾਲਤ ਦੇ ਵਿੱਚ ਹੀ। ਮੁਫਤੀ ਨਈਮ ਕੁਰੈਸ਼ੀ ਜਿਹੜੇ ਨੇ ਉਹਨਾਂ ਨੇ ਧੱਸ ਕੇ ਰੱਖਿਆ ਕੰਮ ਨੂੰ। ਉਹਨਾਂ ਕਿਹਾ ਜੀ ਤੁਸੀਂ ਇਹ ਬੜਾ ਗਲਤ ਫੈਸਲਾ ਕੀਤਾ ਅਤੇ ਇਹਨੂੰ ਵਾਪਸ ਲਾਓ। ਬਹਰਹਾਲ ਕਾਜ਼ੀ ਸਾਹਿਬ ਮਾਫੀ ਵੀ ਮੰਗੀ, ਸਫਾਈਆਂ ਵੀ ਪੇਸ਼ ਕੀਤੀਆਂ ਅਤੇ ਯਹੀਂ ਵੀ ਕੀਤੀ ਜਿੰਨੀ ਕਰਨੀ ਦੀ ਜ਼ਰੂਰਤ ਸੀ। ਅਤੇ ਯਹੀਂ ਕਰਨ ਤੋਂ ਬਾਅਦ ਕਾਜ਼ੀ ਸਾਹਿਬ ਨੇ ਇਹ ਵੀ ਆਖਿਆ ਕਿ ਫੈਸਲੇ ਦੇ ਵਿੱਚੋਂ ਫਲਾਂ ਸ਼ੈ ਜਿਹੜੀ ਉਹ ਮੈਂ ਹਜ਼ਫ ਕਰ ਦਿਆਂਗਾ। ਇਹ ਪਾਕਿਸਤਾਨ ਦੇ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ, ਲੇਕਿਨ ਕਾਜ਼ੀ ਸਾਹਿਬ ਜਿਹੜਾ ਉਹ ਜੁੱਤੀ ਛੱਡ ਕੇ ਭੱਜ ਗਏ ਨੇ। ਉਹ ਹੀ ਕਾਜ਼ੀ ਸਾਹਿਬ ਜਿਹੜੇ ਚੇਤੇ ਕਰੋ ਫੈਜ਼ਾਬਾਦ ਧਰਨੇ ਦੇ ਉੱਤੇ ਕੀ ਕੁਛ ਨਹੀਂ ਸੀ ਆਉਂਦੇ, ਉਹ ਹੁਣ ਜੁੱਤੀਆਂ ਛੁੱਤੀਆਂ ਛੱਡ ਕੇ ਅਤੇ ਆਰਾਮ ਨਾਲ ਪਾਸੇ 'ਤੇ ਨਿਕਲ ਗਏ ਨੇ, ਭੱਜ ਦੌੜ ਗਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਦਿੰਦੇ ਜੀ ਵਜ਼ੀਰ ਆਜ਼ਮ ਹਾਊਸ ਤੋਂ। ਜਰਮਨ ਵਜ਼ੀਰ ਆਇਆ ਜਿਹਦੀ ਮੁਲਾਕਾਤ ਸੀ ਜਿਹੜੇ ਫਾਰਮ 47 ਦੇ ਜਿਹੜੇ ਵਜ਼ੀਰ ਆਜ਼ਮ ਸਨ। ਅੱਛਾ, ਉਹ ਇਹਨਾਂ ਆਪਣੀ ਔਕਾਤ ਤੋਂ ਵੱਡਾ ਪੰਗਾ ਲੈ ਲਿਆ। ਜਰਮਨ ਵਜ਼ੀਰ ਕੋਲ ਇੱਕ ਬੈਗ ਸੀ, ਇਹਨਾਂ ਆਖਿਆ ਜੀ ਅਸੀਂ ਉਹ ਮਸ਼ੀਨ 'ਚੋਂ ਲੰਘਾਉਣਾ ਇਹ ਚੈੱਕ ਕਰਨ ਵਾਸਤੇ। ਉਹ ਜਰਮਨ ਵਜ਼ੀਰ ਨੇ ਆਖਿਆ ਵੀ ਮੈਂ ਤਾਂ ਨਹੀਂ ਦੇਣਾ। ਚੰਗਾ ਕੀਤਾ, ਇਹਨਾਂ ਦਾ ਕੀ ਪਤਾ ਚੋਰਾਂ ਦਾ ਵਿੱਚੋਂ ਕੋਈ ਸ਼ੈ ਕੱਢ ਲੈਂਦੇ, ਮਤਲਬ ਇਹ ਤਾਂ ਮੈਂ ਮਜ਼ਾਕ 'ਚ ਗੱਲ ਕੀਤੀ। ਬਹਰਹਾਲ ਇਹਨਾਂ ਆਖਿਆ ਜੀ ਵਜ਼ੀਰ ਆਜ਼ਮ ਦੀ ਸਿਕਿਉਰਿਟੀ ਅਸੀਂ ਤਾਂ ਨਹੀਂ ਦੇ ਸਕਦੇ। ਉਹਨੇ ਵੀ ਦਿਲ 'ਚ ਸੋਚਿਆ ਹੋਣਾ ਵੀ ਇਹੋ ਜਿਹੇ ਵਜ਼ੀਰ ਆਜ਼ਮ ਦੀ ਕਾਹਦੀ ਸਿਕਿਉਰਿਟੀ ਹੈ, ਜਿਹੋ ਜਿਹਾ ਤੁਹਾਡਾ ਵਜ਼ੀਰ ਆਜ਼ਮ ਹੈ ਇਹੋ ਜਿਹੇ ਬੰਦੇ ਨੂੰ ਅਸੀਂ ਡਰਦੇ ਨਹੀਂ ਮਿਲਦੇ ਵੀ ਇਹ ਸਾਡੀ ਜੇਬ 'ਚੋਂ ਕੁਛ ਨਾ ਕੱਢ ਲੈ। ਬਹਰਹਾਲ ਜਦੋਂ ਇਹਨਾਂ ਆਖਿਆ ਜੀ ਉਹ ਬੈਗ ਦਿਓ ਅਸੀਂ ਉਹ ਚੈੱਕ ਕਰਨਾ, ਤਾਂ ਵਜ਼ੀਰ ਸਾਹਿਬ ਗੁੱਸਾ ਕਰ ਗਏ, ਉਹ ਵਾਪਸ ਮੁੜ ਕੇ ਤੁਰ ਪਏ ਜਰਮਨ ਵਜ਼ੀਰ। ਉਹਨਾਂ ਆਖਿਆ ਮੈਂ ਮਿਲਣਾ ਹੀ ਨਹੀਂ। ਫਿਰ ਇਹਨਾਂ ਮਿੰਨਤਾਂ ਕੀਤੀਆਂ, ਪੈਰਾਂ ਸ਼ਹਿਰਾਂ ਨੂੰ ਹੱਥ ਲਾਇਆ ਕਿ ਚਲੋ ਜੀ ਆ ਜਾਓ, ਮਿਹਰਬਾਨੀ ਮੀਟਿੰਗ ਕੈਂਸਲ ਨਾ ਕਰੋ, ਮਿਲ ਲਓ ਅਤੇ ਤੁਸੀਂ ਨਾ ਚੈੱਕ ਕਰਾਓ ਆਪਣਾ ਬੈਗ। ਉਹ ਫਿਰ ਬੈਗ ਚੈੱਕ ਕਰਵਾਉਣ ਤੋਂ ਬਗੈਰ ਹੀ ਅੰਦਰ ਗਏ। ਹਾਂਜੀ, ਉਹਨਾਂ ਕੋਈ ਬੈਗ ਸ਼ੈਗ ਚੈੱਕ ਨਹੀਂ ਕਰਾਇਆ ਅਤੇ ਬੈਗ ਚੈੱਕ ਕਰਵਾਉਣ ਤੋਂ ਬਗੈਰ ਹੀ। ਅਤੇ ਇਹ ਜ਼ਰਾ ਗੌਰ ਕਰੋ ਹੁਣ ਕਿ ਇਹ ਮਸਖਰੇ ਨਹੀਂ ਆ ਗਏ ਹਕੂਮਤਾਂ ਦੇ ਵਿੱਚ। ਇੱਕ ਪਾਸੇ ਇੱਕ ਐਟਮੀ ਤਾਕਤ ਹੈ, 5ਵੀਂ ਵੱਡੀ ਆਬਾਦੀ ਹੈ, ਮੁਸਲਮਾਨ ਦੁਨੀਆ ਦੀ ਵਾਹਿਦ ਐਟਮੀ ਤਾਕਤ ਹੈ, ਨੰਬਰ 1 ਹੈ ਪਤਾ ਨਹੀਂ ਕਿਹੜੀ ਸ਼ਹਿਰ 'ਚ। ਉਹ ਬਈ ਪਹਿਲਾਂ ਜਾਂ ਤਾਂ ਬੈਗ ਨੂੰ ਹੱਥ ਹੀ ਨਾ ਪਾਓ ਜੇ ਔਕਾਤ ਨਹੀਂ ਹੈਗੀ ਇੰਨੀ, ਜੇ ਪਾ ਲਿਆ ਜੇ ਤਾਂ ਫਿਰ ਖਲੋਤੇ ਰਹੋ ਪੈਰਾਂ 'ਤੇ। ਫਿਰ ਵੀ ਭੱਜ ਗਏ ਨੇ। ਮਤਲਬ ਪਹਿਲਾਂ ਆਪਣਾ ਵਜ਼ੀਰ ਆਜ਼ਮ ਦੇ ਅੰਦਰ ਵੇਖੋ, ਜਿਹਦੀ ਸਿਕਿਉਰਿਟੀ ਦੀ ਗੱਲ ਕਰਨ ਡਏ, ਉਹ ਮੇਰਾ ਮਤਲਬ ਹੈ ਕਿ ਜਰਮਨ ਵਜ਼ੀਰ ਜਿਹੜਾ ਉਹਦੇ ਕੋਲੋਂ ਆਉਂਦੇ ਜੇ ਉਹਦਾ ਬੈਗ ਚੈੱਕ ਕਰਨਾ, ਮਤਲਬ ਜਿਹੜੇ ਇਹਨਾਂ ਨੂੰ ਲੈ ਕੇ ਆਏ ਨੇ ਉਹਨਾਂ ਦੇ ਬੈਗ ਹੁਣ ਕਿਵੇਂ ਚੈੱਕ ਕਰਨਗੇ। ਬਹਰਹਾਲ ਇਹ ਵੀ ਇੱਕ ਬੜੀ ਹਜ਼ੀਮਤ ਹੋਈ ਹੈ, ਬੜੀ ਬੇਇੱਜ਼ਤੀ ਕੀਤੀ। ਜਰਮਨੀ ਵਾਲੇ ਵੀ ਥੋੜ੍ਹਾ ਜਿਹਾ ਸੋਚ ਲੈਂਦੇ ਵੀ ਚਲੋ ਪ੍ਰੋਟੋਕੋਲ ਹੁੰਦੇ ਨੇ ਸਿਕਿਉਰਿਟੀ ਦੇ, ਜੇ ਉਹ ਕਰਵਾ ਲੈਂਦੇ ਬੈਗ, ਅਤੇ ਉਹਨਾਂ ਭਾਈ ਉਹਨਾਂ ਨੇ ਵੀ ਤਾਂ ਐਡਾ ਉਹਨਾਂ ਦੇ ਕੋਈ ਕੱਦ ਘੱਟ ਨਹੀਂ ਸੀ ਜਾਣਾ। ਪਰ ਉਹਨਾਂ ਵੀ ਸੋਚਿਆ ਕਿ ਹੁਣ ਮਾਮਲਾ ਹੈ ਕਿ ਸਾਡੀ ਬਿੱਲੀ ਸਾਨੂੰ ਵੀ ਮਿਆਉਂ, ਜਿਹਨਾਂ ਨੂੰ ਅਸੀਂ ਲੈ ਕੇ ਆਏ ਉਹੀ ਸਾਡੇ ਬੈਗ ਚੈੱਕ ਕਰਨਗੇ। ਬਹਰਹਾਲ ਇਹ ਮਾਮਲਾ ਹੋਇਆ ਜੀ ਉੱਥੇ, ਅਤੇ ਇਹ ਵੀ ਖਬਰ ਤੁਹਾਡੇ ਸਾਹਮਣੇ ਰੱਖਣੀ ਸੀ। ਅੱਛਾ ਜੀ, ਚੇਅਰਮੈਨ PTA ਹਜ਼ਰਤ ਮੌਲਾਨਾ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਹਾਫਿਜ਼, ਉਹਨਾਂ ਨੇ ਵਾਇਸ ਆਫ ਅਮਰੀਕਾ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਬੜੀ ਫਖਰੀਆ ਮੁਸਕਰਾਹਟ ਨਾਲ ਇਹ ਦੱਸਿਆ ਕਿ ਇਮਰਾਨ ਖਾਨ ਅਤੇ ਉਹਨਾਂ ਦੀ ਪਾਰਟੀ ਨੂੰ ਜਿਹੜਾ ਨਾ ਡੱਕਣ ਵਾਸਤੇ ਅਸੀਂ ਪੂਰਾ ਮੁਲਕ ਹੀ ਡੱਕ ਛੱਡਿਆ, ਅਸੀਂ ਪੂਰਾ ਮੁਲਕ ਹੀ ਬੰਨ੍ਹ ਦਿੱਤਾ, ਕਿਤੇ ਇੰਟਰਨੈਟ ਨਹੀਂ ਚੱਲਣ ਦੇਣ ਡਏ, ਅਸੀਂ ਹਰ ਸ਼ੈ ਹੀ ਬੰਨ੍ਹ ਕੇ ਰੱਖ ਦਿੱਤੀ ਹੈ। ਅੱਛਾ, ਵੈਸੇ ਨੂਰ ਬੜਾ ਇਹਨਾਂ ਦੇ ਚਿਹਰੇ ਦੇ ਉੱਤੇ, ਜ਼ਰਾ ਮੁੰਡਿਓ ਵਿਖਾਓਗਾ ਜ਼ਰਾ ਨਾਲ ਵੀਡੀਓ ਜ਼ਰਾ ਚੱਲਦੀ ਇਹਨਾਂ ਦੀ, ਅਤੇ ਨੂਰ ਵੇਖੋ ਜਾਂ ਤਸਵੀਰ ਚਲੋ ਵਿਖਾ ਦਿਓ, ਬੜਾ ਨੂਰਾਨੀ ਚਿਹਰਾ ਹੈ। ਪਤਾ ਨਹੀਂ ਇਹੋ ਜਿਹੇ ਨੂਰਾਨੀ ਚਿਹਰੇ ਨਾਲ ਇਹੋ ਜਿਹਾ ਕੰਮ ਇਹ ਕਿਵੇਂ ਪਾ ਲੈਂਦੇ ਨੇ। ਬਹਰਹਾਲ ਕੰਮ ਉਹਨਾਂ ਪਾਇਆ ਅਤੇ ਉਹਨਾਂ ਨੇ ਬੜੀ ਆਪਣੀ ਇੱਕ ਫਖਰੀਆ ਅੰਦਾਜ਼ ਦੇ ਨਾਲ ਦੱਸਿਆ, ਅਤੇ ਨਾਲ ਇਹ ਦੱਸਿਆ ਵੀ ਉਹ ਸਮੁੰਦਰ 'ਚ ਸ਼ਾਰਕ ਦੰਦ ਵੱਢ ਗਈ ਹੈ ਕੇਬਲ ਨੂੰ, ਅਤੇ 27 ਤਾਰੀਖ ਨੂੰ ਕੇਬਲ ਠੀਕ ਹੋ ਜਾਏਗੀ, ਫਿਰ ਇੰਟਰਨੈਟ ਠੀਕ ਹੋ ਜਾਏਗਾ। ਇਹ ਝੂਠ ਹੀ ਮਾਰਿਆ, ਕੋਈ ਕੇਬਲ ਨਹੀਂ ਜੇ ਸ਼ਾਰਕ ਨੇ ਵੱਢੀ, ਇਹ ਫਾਇਰਵਾਲ ਲੱਗੀ ਹੋਈ ਹੈ, ਅਤੇ ਜ਼ਾਹਿਰ ਹੈ ਤੁਹਾਨੂੰ ਪਤਾ ਹੀ ਹੈ ਕਿਉਂ ਲੱਗੀ ਹੋਈ ਹੈ, ਕਿੰਨਾ ਰੌਲਾ ਹੈ ਫਾਇਰਵਾਲ ਦਾ।
ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਰੂਸੀ ਸਦਰ ਪੁਟਨ ਜਿਹੜਾ ਚਚਨੀਆ ਦੇ ਵਿੱਚ ਆਇਆ, ਉੱਥੇ ਇੱਕ ਮਸਜਿਦ ਦੇ ਵਿੱਚ ਗਿਆ, ਕੁਰਾਨ ਪਾਕ ਨੂੰ ਸੀਨੇ ਨਾਲ ਲਾਇਆ, ਉਹਨੂੰ ਚੁੰਮਿਆ। ਮੁਸਲਮਾਨਾਂ ਨੇ ਜ਼ਾਹਿਰ ਹੈ ਇਸ ਕਾਬਲੇ ਇਹਤਰਾਮ ਜਿਹੜੀ ਉਹਨਾਂ ਨੇ ਹਰਕਤ ਕੀਤੀ, ਉਹਦੇ 'ਤੇ ਮੁਸਲਮਾਨਾਂ ਨੂੰ ਬੜੀ ਖੁਸ਼ੀ ਹੋਈ। ਰੂਸੀ ਸਦਰ ਪੁਟਨ ਨੇ ਮੁਸਲਮਾਨਾਂ ਲਈ ਕਾਬਲੇ ਇਹਤਰਾਮ ਇਕਦਾਮ ਕੀਤਾ। ਪੁਟਨ ਜਿਹੜਾ ਉਹ 13 ਸਾਲ ਬਾਅਦ ਅਚਾਨਕ ਮੁਸਲਮ ਅਕਸਰੀਤੀ ਆਬਾਦੀ ਰਿਆਸਤ ਚਚਨੀਆ ਦੇ ਦੌਰੇ 'ਤੇ ਪਹੁੰਚੇ ਸੀ। ਉਹਨਾਂ ਦਾ ਬੜਾ ਪੁਰਤਕਾਫ ਜਿਹੜਾ ਜੀ ਉਹ ਪੁਰਤਕਾਫ ਕਹਿ ਦਿੱਤਾ ਮੈਂ, ਕਿਉਂਕਿ ਕੋਕਾਫ ਦਾ ਇਲਾਕਾ ਹੈ ਨਾ, ਅਤੇ ਅੱਗੋਂ ਜਿਹੜਾ ਨਾਂ ਹੈ ਨਾ ਉਹ ਜਿਹੜੇ ਚਚਨੀਆ ਦੇ ਸਰਬਰਾਹ ਨੇ ਰਮਜ਼ਾਨ ਕਾਦਰਿਓਫ ਨੇ ਰੂਸੀ ਸਦਰ ਪੁਟਨ ਦਾ ਜਿਹੜਾ ਨਾ ਜੀ ਉਹ ਇਸਤਕਬਾਲ ਕੀਤਾ। ਅਤੇ ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਕਹਿ ਸਕਦਾ ਕਿ ਜਿੰਨਾ ਇਸਲਾਮੋਫੋਬੀਆ ਇਸ ਵੇਲੇ ਯੂਰਪ ਦੇ ਵਿੱਚ ਚੱਲ ਰਿਹਾ ਹੈ, ਔਰ ਜਿੰਨੀ ਮੁਸਲਮਾਨਾਂ ਵਾਸਤੇ ਉੱਥੇ ਜ਼ਿੰਦਗੀ ਤੰਗ ਕੀਤੀ ਜਾ ਰਹੀ ਹੈ, ਪੁਟਨ ਦਾ ਜਿਹੜਾ ਇਹ ਇੱਕ ਇਕਦਾਮ ਹੈ, ਇਹ ਵੈਸੇ ਤਾਂ ਇੱਕ ਜ਼ਾਹਿਰ ਹੈ ਇਹਦੇ ਵਿੱਚ ਇੱਕ ਐਕਸਪ੍ਰੈਸ਼ਨ ਹੈ ਉਹਦਾ। ਹੁਣ ਤੁਸੀਂ ਆਖੋ ਵੀ ਗਿੱਲ ਸਾਹਿਬ ਤੁਸੀਂ ਗੱਲ ਬਹੁਤੀ ਵਧਾ ਦਿੱਤੀ ਹੈ, ਐਡਾ ਵੀ ਉਹਨੇ ਕਿਹੜਾ ਵੱਡਾ ਕੰਮ ਕਰ ਦਿੱਤਾ ਹੈ, ਅਸੀਂ ਸਾਰੇ ਹੀ ਕੁਰਾਨ ਪਾਕ ਨੂੰ ਚੁੰਮਦੇ ਗਲੇ ਨਾਲ ਲਾਉਂਦੇ ਹਾਂ, ਲੇਕਿਨ ਉਹ ਜ਼ਾਹਿਰ ਹੈ ਕਿਉਂਕਿ ਉਹ ਮੁਸਲਮਾਨ ਨਹੀਂ ਹੈਗਾ। ਔਰ ਫਿਰ ਇਹੋ ਜਿਹੇ ਮਾਹੌਲ 'ਚ ਜਦੋਂ ਪੂਰੇ ਯੂਰਪ ਦੇ ਉੱਤੇ ਮੁਸਲਮਾਨਾਂ ਦੇ ਨਾਲ ਜ਼ਮੀਨ ਤੰਗ ਕੀਤੀ ਜਾ ਰਹੀ ਹੈ, ਉਹ ਉਸ ਵੇਲੇ ਪੁਟਨ ਦਾ ਇਹ ਕੰਮ ਕਰਨਾ ਜਿਹੜਾ ਇਹ ਹਵਾ ਦਾ ਖੁਸ਼ਗਵਾਰ ਝੋਂਕਾ ਹੈ, ਔਰ ਦੂਜੇ ਯੂਰਪੀ ਮੁਲਕਾਂ ਨੂੰ ਵੀ ਸੋਚਣ ਨੂੰ ਮੌਕਾ ਦੇਵੇਗਾ ਵੀ ਉੱਥੇ ਜਿਹੜਾ ਇਸਲਾਮੋਫੋਬੀਆ ਦੀ ਏਡੀ ਲਹਿਰ ਹੈ, ਇਹਦੇ ਬਾਰੇ ਉਹ ਥੋੜ੍ਹਾ ਜਿਹਾ ਸੋਚਣ। ਅੱਛਾ ਜੀ, ਸ਼ੇਖ ਹਸੀਨਾ ਔਰ ਉਹਨਾਂ ਦੇ ਨਾਲ ਜਿਹੜੇ ਸਾਬਕ ਅਹੁਦੇਦਾਰ ਸੀ, ਉਹਨਾਂ ਦੇ ਜਿਹੜੇ ਸਫਾਰਤੀ ਪਾਸਪੋਰਟ ਸਨ, ਉਹਨਾਂ ਨੂੰ ਮਨਸੂਖ ਕਰਨ ਦਾ ਫੈਸਲਾ ਕੀਤਾ ਗਿਆ। ਜਿੰਨੇ ਵੀ ਅਰਕਾਨ ਪਾਰਲੀਮੈਂਟ ਸਨ, ਉਹਨਾਂ ਦੇ ਕੈਬਨਿਟ ਮੈਂਬਰ ਸਨ, ਉਹਨਾਂ ਦੇ ਖਾਸ ਲੋਕ ਸਨ, ਉਹਨਾਂ ਦੇ ਜਿਹੜੇ ਸਫਾਰਤੀ ਪਾਸਪੋਰਟ ਹੁੰਦੇ ਨੇ ਨਾ, ਡਿਪਲੋਮੈਟਿਕ ਪਾਸਪੋਰਟ ਜਿਹੜੇ ਅਹੁਦਿਆਂ ਦੀ ਵਜ੍ਹਾ ਤੋਂ ਮਿਲਦੇ ਨੇ, ਉਹਨਾਂ ਨੂੰ ਹੁਣ ਕੈਂਸਲ ਕਰਨ ਦਾ ਫੈਸਲਾ ਕੀਤਾ ਗਿਆ, ਤਾਂ ਕਿ ਉਹ ਇੱਧਰ ਉੱਧਰ ਬਗੈਰ ਵੀਜ਼ਿਆਂ ਤੋਂ ਮੂੰਹ ਚੁੱਕੀ ਨਾ ਫਿਰਨ ਅਤੇ ਇੱਧਰ ਉੱਧਰ ਉਹ ਟਰੈਵਲ ਨਾ ਕਰ ਸਕਣ ਅਤੇ ਮੁਲਕ ਨਾ ਛੱਡ ਸਕਣ। ਇਹ ਤੁਸੀਂ ਆਪੇ ਵੇਖ ਲਓ ਵੀ ਸ਼ੇਖ ਹਸੀਨਾ ਕੱਲ੍ਹ ਤੱਕ ਤੇ ਕਿਸੇ ਦੇ ਕਾਬੂ ਨਹੀਂ ਸੀ ਆਉਂਦੀ, ਤੇ ਹੁਣ ਮਾਮਲਾ ਕਿੱਥੋਂ ਤੱਕ ਅਪੜਿਆ। ਬਹਰਹਾਲ ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰਾਖਾ। कारसाज हादसे पर लिखी हुई मेरी नज़म। तू न कर फिक्र कुछ नहीं होगा, कातिला लड़की कुछ नहीं होगा, तेरी प्राडो का कुछ कसूर नहीं, सड़क पर लोग चलते ही क्यों हैं, कीड़े मकोड़े निकलते ही क्यों हैं, रोंद डाला जो तूने तो क्या गम, तुझको क्या किसकी आंख है पुरनम, तेरे पास हुस्न है जवानी है, कैसी दौलत की फरावानी है, कहते हैं तू किसी नशे में थी, जिंदगी तेरी तो मजे में थी। सच है दौलत में एक नशा तो है, और गरीब होना एक सजा तो है, तू न कर फिक्र कुछ नहीं होगा, कातिला लड़की कुछ नहीं होगा, तू तो बस साफ छूट जाएगी किसी लंदन दुबई पेरिस में, अब किसी पाक साफ मुल्क में तू एक नया घर तू अब बसाएगी, जिंदगी फिर से जिए जाएगी, कुछ नहीं होगा कुछ नहीं होगा कुछ नहीं होगा कातिला लड़की।